टाइम फॉर चेंज का स्लोगन इत्थे भी बड़ा चलता है, इस ਵੇਲੇ पंजाब च चल रहा है। इस टाइम फॉर चेंज ਦੇ ਵਿੱਚ ਤੁਹਾਡੀ ਜਿਹੜੀ ਕੀਤੀ ਤੇ ਕਹੀ ਗੱਲ ਤੇ ਲੋਕ ਵਿਸ਼ਵਾਸ ਕਰਦੇ ਨੇ। ਤੁਸੀਂ ਇਹ ਦੱਸੋ ਕਿ ਤੁਸੀਂ ਖੁਦ ਇਸ ਦੇ ਦੌਰਾਨ ਚੋਣ ਲੜੋਗੇ? जी बिल्कुल। देखो जी, राजनीति तो इलैक्शन तो सीधा संबंध है। मैं जितों मैनू मेरी पार्टी कहूगी मैं इलैक्शन लड़ूंगा, मैं पब्लिक का फतवा लैके फिर ही मैं जनप्रतिनिधि कहने का हकदार होऊंगा। मैं जितों मैनू मेरी पार्टी कहूगी मैं इलैक्शन लड़ूंगा जी, और जो मैनू लोग पसंद करनगे मैं अगे आऊँगा, ਤਾਂ ਹੀ मैनू जनप्रतिनिधि कहा जा सकता, नहीं तो फिर ਇਸੇ ਨਾਲ ਹੀ ਤੁਸੀਂ ਰਾਜ ਸਭਾ ਦੀ ਹੁਣੇ ਗੱਲ ਕੀਤੀ ਹੈ, ਰਾਜ ਪਰਿਸ਼ਦ ਦੀ ਵੀ ਗੱਲ ਚੱਲਦੀ ਹੈ ਸੂਬਾਈ ਪੱਧਰ ਤੇ। ਜਿਹੜੀ ਲੋਕ ਸਭਾ ਜਾਂ ਵਿਧਾਨ ਸਭਾ, ਹਾਊਸ ਆਫ ਕਾਮਨ, ਲੋਕਾਂ ਦੀ ਪ੍ਰਤੀਨਿਧਤਾ ਵਾਲੇ ਉਹ ਤਾਂ ਅਦਾਰੇ ਹਨ, ਪਰ ਰਾਜ ਸਭਾ ਜਾਂ ਰਾਜ ਪਰਿਸ਼ਦ ਇਸ ਦੇ ਤੁਸੀਂ ਹਾਮੀ ਹੋ ਜਾਂ ਨਹੀਂ? देखो जी, राज सभा जिस मकसद लिए बनी है, मैं हुणे बोलिया कि सिर्फ हारिया होया नूं चोर मोरी ना बन जे हो। ਰਾਜ ਪਰਿਸ਼ਦ ਅਜੇ ਹੈ ਨਹੀਂ, ਤੁਸੀਂ ਉਸ ਦੀ ਹਮਾਇਤ ਕਰਦੇ ਹੋ? नहीं, जे चंगे बंदे, जे सानू सुरजीत पात्र जी ने, ਜੀ सरदारा सिंह जौहल जी ने, ਜੀ साडे जसवंत सिंह कंवल ने, ਜੀ वो मेरे ख्याल च वोटां मंगदे मेरे चंगे नहीं लगणगे कि रूड़ियां ते फिरदे लोकां नूं हत्थ बन्नदे। उन्हां दी कंट्रीब्यूशन ऑलरेडी साडी कल्चर लई, बोली लई इन्नी है कि उन्हां नूं मेरे ख्याल च बिना किसी स्वार्थ तो या बिना किसी तो नवाजिया जाना चाहिए। जे जिला जे राज परिषद बनती है तो उस अच्छे बंदे उत्थे बैठन। राज सभा भी इसे कम वास्ते बनाई सी कि जो चंगे बंदे बैठणगे तो उहदे विचों कुछ सुझाव आउणगे जिहड़े कि पॉलिटिशियनां नूं अगे डाइवर्ट किए जा सकते हैं कि तुसीं आ भी। पर वो हुण अज की बन गई राज सभा, तुसीं देख लो, जिहड़ा बंदा खास प्रधान दा जां पार्टी दा खास बंदा हार गया, चल कोई गल नहीं, तैनूं राज सभा च ले जाने। सो वो जिहड़ी ਰਿਸ਼ਤੇਦਾਰੀਆਂ ਲਿਹਾਜ਼ਾ ਪਾਉਣੀਆਂ ਭਾਈ ਭਤੀਜਾਵਾਦ ਦੀ ਗੱਲ, ਪਰ ਇਸ ਦੇ ਵਿੱਚ ਹੀ ਹੈ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਸਿਲਸਿਲਾ ਚੱਲਦਾ ਪੰਜਾਬ ਦੇ ਵਿੱਚ। ਚੰਗੇ ਵਿਦਵਾਨਾਂ ਦੀ ਤੁਸੀਂ ਗੱਲ ਕੀਤੀ ਹੈ, ਬੜੇ ਵਰਗ ਦੀ ਗੱਲ ਕੀਤੀ ਹੈ ਜਿਹਨੂੰ ਕਿ ਬੁੱਧੀਜੀਵੀ ਵਰਗ ਕਿਹਾ ਜਾਂਦਾ। ਆਮ ਕਰਕੇ ਉਹਨਾਂ ਬਾਰੇ ਧਾਰਨਾ ਉਹ ਨਾ ਤਾਂ ਆਪ ਵੋਟ ਪਾਉਂਦੇ ਆ, ਜਿਨ੍ਹਾਂ ਨੌਜਵਾਨਾਂ ਦੀ ਗੱਲ ਕੀਤੀ ਹੈ ਉਹ ਕਦੇ ਇਸ ਰਸਤੇ ਨੂੰ ਚੁਣਦੇ ਹੀ ਨਹੀਂ। ਤੁਸੀਂ ਇੱਕ ਤਬਦੀਲੀ ਉਹਨਾਂ ਦੇ ਮੋਢਿਆਂ 'ਤੇ ਰੱਖ ਕੇ ਲੈ ਕੇ ਚੱਲ ਰਹੇ ਹੋ। ਤੁਹਾਨੂੰ ਕੀ ਲੱਗਦਾ ਕਿ 11 ਮਹੀਨੇ 10 ਮਹੀਨੇ ਬਾਅਦ ਜਦੋਂ ਤੁਸੀਂ ਆਵਾਜ਼ ਬੁਲੰਦ ਕਰੋਗੇ ਕੋਈ ਉਹਨਾਂ 'ਚੋਂ ਆਏਗਾ ਵੀ, ਜਾਂ ਫਿਰ ਉਹ ਜਿਸ ਤਰ੍ਹਾਂ ਗਾਫਲ ਦੀ ਨੀਂਦ ਸੁੱਤੇ ਪਏ ਨੇ ਉਸੇ ਤਰ੍ਹਾਂ ਰਹਿਣਗੇ? नहीं, मेरे ख्याल च ਜਿਹੜੇ ਚੇਂਜ ਅਸੀਂ ਦੇਖੀ ਹੈ ਨਾ, ਸਾਨੂੰ ਉਹਦੀ ਝਲਕ ਜਿਹੜੀ ਮਿਲ ਗਈ ਕਿ ਖਟਕੜ ਕਲਾਂ ਦੀ ਰੈਲੀ 'ਚ 60% ਤੋਂ ਜ਼ਿਆਦਾ ਨੌਜਵਾਨ ਮੁੰਡੇ ਸੀ, ਔਰ ਜਿਹੜੇ ਬਿਨਾਂ ਕਿਸੇ ਸੱਦੇ ਤੋਂ ਜਾਂ ਬਿਨਾਂ ਕਿਸੇ ਬੱਸਾਂ ਭੇਜੀਆਂ ਤੋਂ ਆਏ ਸੀ। ਕੋਈ ਸਾਈਕਲਾਂ ਤੇ ਵੀ ਆਏ, 2500 ਨੌਜਵਾਨ, ਬਹੁਤ ਸਾਰੇ ਆਪਣੇ ਆਪਣੇ ਵਾਹਨਾਂ ਤੇ ਆਏ ਹੈ ਨਾ, ਕਾਰਾਂ ਤੇ ਆਪਣੇ ਤੇ। ਇਸ ਵਾਰ ਬਹੁਤ ਸਾਰੇ ਬੁੱਧੀਜੀਵੀ, ਪੜ੍ਹੇ ਲਿਖੇ, ਡਾਕਟਰ, ਵਕੀਲ, ਰਿਟਾਇਰਡ ਅਫਸਰ ਪਹਿਲੀ ਵਾਰ ਆਪਣੇ ਉਂਗਲ ਤੇ ਵੋਟ ਦਾ ਨਿਸ਼ਾਨ ਲਵਾਉਣਗੇ, ਕਿਉਂਕਿ ਹੁਣ ਉਹਨਾਂ ਨੂੰ ਵੋਟ ਪਾਉਣ ਦਾ ਕਾਰਨ ਹੈ। ਪਹਿਲਾਂ ਉਹ ਕਹਿੰਦੇ ਸੀ ਇਹ ਛੁੱਟੀ ਦਾ ਦਿਨ ਹੈ। ਪੜ੍ਹੇ ਲਿਖੇ ਬੰਦੇ ਪਹਿਲਾਂ ਇਲੈਕਸ਼ਨ ਡੇ ਨੂੰ ਪਿਕਨਿਕ ਡੇ ਸੀ, ਉਹ ਸ਼ਿਮਲੇ ਚਲੇ ਜਾਂਦੇ ਸੀ, ਮਨਾਲੀ ਆਪਣੇ ਬੱਚਿਆਂ ਨਾਲ ਚਲੇ ਜਾਂਦੇ ਸੀ। ਪਰ ਇਸ ਵਾਰ ਉਹ ਲੋਕਤੰਤਰ 'ਚ ਹਿੱਸਾ ਲੈਣਗੇ, ਔਰ ਇਸ ਗੱਲ ਦਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਸਬੂਤ ਮਿਲ ਚੁੱਕਿਆ ਕਿ ਨੌਜਵਾਨ ਹੁਣ ਵੋਟਾਂ ਪਾਉਣ ਲਈ ਅੱਗੇ ਆ ਰਹੇ ਨੇ। ਜੋ ਸਰਕਾਰਾਂ ਰਿਪੀਟ ਵੀ ਹੋਈਆਂ ਨੇ, ਕਈ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ, ਨਤੀਸ਼ ਕੁਮਾਰ ਦੀ ਸਰਕਾਰ ਰਿਪੀਟ ਹੋਈ ਹੈ। ਸੋ ਇਹਦਾ ਮਤਲਬ ਇਹ ਹੈ ਕਿ ਲੋਕ ਹੁਣ ਇਹ ਨਹੀਂ ਕਹਿੰਦੇ ਕਿ 5 ਸਾਲ ਤੂੰ 5 ਸਾਲ ਤੱਕ, ਉਹ ਲੋਕ ਕਹਿੰਦੇ ਕਿ ਜੇ ਤੁਸੀਂ ਅੱਛੇ ਕੰਮ ਕਰਦੇ ਹੋ ਤਾਂ ਜਿੰਨਾ ਚਿਰ ਮਰਜ਼ੀ ਰਾਜ ਕਰ ਲਓ। ਸੋ ਹੁਣ ਲੋਕਾਂ ਦੀ ਰਾਜਨੀਤੀ ਕਰਨੀ ਪਊ ਜੀ, ਹੁਣ ਉਹ ਲੁਕਵੀਆਂ ਗੱਲਾਂ ਨਹੀਂ।